British Sikh held in Tihar for Punjab insurgency writes to PM Truss for his release. I hope you will show more guts than your predecessors when it comes to addressing the issue of UK citizens languishing in Indian jails for years without trial. When Ms. Truss visits India to finalize a trade deal, she won't overlook the fact that 2 UK citizens, myself and Christian Michael, are being held in Tihar jail in separate but highly politically motivated cases. It is my hope that our freedom will not be traded in return for increased trade with India. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਲਗਭਗ 5 ਵਰਿਆਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਜੱਗੀ ਜੋਲ ਨੇ UK ਦੀ ਨਵੀਂ ਬਣੀ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਨਾਲ ਵਪਾਰਕ ਸਮਝੌਤਿਆਂ ਦੇ ਲਾਲਚ ਵਿੱਚ ਮੇਰੀ ਆਜ਼ਾਦੀ ਦਾ ਸੌਦਾ ਨਾ ਕੀਤਾ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਆਲਮੋਸਟ 4 ਦਿਨਾਂ ਤੋਂ ਹੀ ਜਦੋਂ ਤੋਂ ਰਾਣੀ 94 ਸਾਲ ਦੀ ਉਮਰ 'ਚ ਇਸ ਦੁਨੀਆ ਤੋਂ ਰੁਖਸਤ ਹੋਈ ਹੈ, BBC ਹੀ ਨਹੀਂ ਦੁਨੀਆ ਦਾ ਵੱਡਾ ਮੀਡੀਆ ਜਾਂ ਆਲਰੇਡੀ 16 ਦੇਸ਼ਾਂ ਦੇ ਤਾਂ ਉਹ ਰਾਣੀ ਹੈ ਹੀ ਸੀ, ਜਿਹਦਾ ਹੁਣ ਰਾਜਾ ਬਣ ਗਿਆ ਚਾਰਲਸ, ਲੈ ਦੇ ਕੇ ਸਾਰਾ ਕੁਛ ਹੀ ਜਿਹੜਾ ਹੈ ਉਹ ਰਾਜ ਘਰਾਣੇ ਦੇ ਦੁਆਲੇ ਹੀ ਘੁੰਮ ਰਿਹਾ। ਪੂਰੀਆਂ ਦੀ ਪੂਰੀਆਂ ਸਟੋਰੀਜ਼ ਕਿ ਵੀ ਕਰੰਸੀ ਦਾ ਕੀ ਹੋਏਗਾ, ਕਿੰਨਾ ਚਿਰ ਲੱਗੇਗਾ ਪਾਸਪੋਰਟਾਂ ਦੇ ਰਾਣੀ ਦੀ ਫੋਟੋ ਦੀ ਥਾਂ ਦੂਜੀ ਆਉਂਦੇ ਆ, ਬਾਕੀ ਮੁਲਕਾਂ 'ਚ ਕੀ ਹੋਏਗਾ, ਹੱਕ ਕੀ ਨੇ, ਟੱਬਰ ਇਕੱਠਾ ਹੋ ਗਿਆ ਕੀ ਹੈ, ਕਿੱਥੋਂ ਉਹਦੀ ਡੈੱਡ ਬੋਡੀ ਤੁਰੀ, ਕਿਵੇਂ ਉਹਨੇ ਲੀਡ ਕੀਤਾ, ਸਾਰਿਆਂ ਨੂੰ ਇਸ ਸਾਰੇ ਦੇ ਵਿੱਚ ਉਲਝਾਇਆ ਹੋਇਆ। ਔਰ ਇਹ ਠੀਕ ਹੈ ਕਿ ਕੁਝ ਚੀਜ਼ਾਂ ਤੁਸੀਂ ਜਦੋਂ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ ਦੇਖਦੇ ਹੋ, ਔਰ ਸੋਗ ਦੀ ਗੱਲ ਜਦੋਂ ਹੁੰਦੀ ਹੈ, ਸਾਡੇ ਪਿਤਾ ਜੀ ਅਕਸਰ ਕਹਿੰਦੇ ਸੀ ਕਿ ਭਾਈ ਤੁਹਾਡੇ ਗੁਆਂਢੀਆਂ ਦੇ ਨਾਲ ਜਿੰਨੀ ਮਰਜ਼ੀ ਦੁਸ਼ਮਣੀ ਹੋਏ, ਪਰ ਜਦੋਂ ਉਹਨਾਂ ਦੇ ਕੋਈ ਸੋਗ ਹੈ, ਕਿਸੇ ਦੀ ਮੌਤ ਹੋਈ ਹੈ, ਤੇ ਤੁਸੀਂ ਆਪਣਾ ਰੇਡੀਓ ਉੱਚਾ ਨਹੀਂ ਕਰਦੇ, ਕਿਉਂਕਿ ਇਹ ਨਹੀਂ ਲੱਗਣਾ ਚਾਹੀਦਾ ਕਿ ਵੀ ਤੁਸੀਂ ਉਸ ਦੇ ਉੱਤੇ ਕੋਈ ਰੀਜੋਇਸ ਕਰ ਰਹੇ ਹੋ। ਜ਼ਾਹਰ ਹੈ ਕਿ ਇਹ ਇੱਕ ਸਮਾਜਿਕ ਸੋਸ਼ਲ ਵਰਤਾਰਾ ਵੀ ਹੁੰਦਾ। ਔਰ ਮੈਂ ਸਮਝਦਾ ਹੈ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜਿੱਦਣ ਇੱਕ ਰਾਣੀ ਦੀ ਮੌਤ ਹੋਈ, ਅਸੀਂ ਜਿਹੜਾ ਉਸ ਸਾਰੇ ਦੇ ਉੱਤੇ ਜੋ ਕਹਿ ਸਕਦੇ ਸੀ ਕਿਹਾ। ਔਰ ਇਹਨਾਂ ਦੀ ਹਿਸਟਰੀ ਜਿਹੜੀ ਸਿੱਖਾਂ ਨਾਲ ਜੁੜੀ ਹੋਈ ਵੀ ਬ੍ਰਿਟਿਸ਼ ਪੀਰੀਅਡ ਦੀ, ਉਹਦਾ ਤਾਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਔਰ ਕੁਈਨ ਵਿਕਟੋਰੀਆ ਤੋਂ ਲੈ ਕੇ ਕੁਈਨ ਐਲਿਜ਼ਾਬੈਥ ਤੱਕ ਉਸ ਦੀ ਵੀ ਬਰੀਫਿੰਗ ਗੱਲ ਕੀਤੀ। ਹਾਲਾਂ ਉਦੋਂ ਵੀ ਇਹ ਗੱਲ ਬੜੀ ਕਲੀਅਰ ਸੀ ਕਿ ਭਾਈ ਇਸ ਸਿਸਟਮ ਦੇ ਥੱਲੇ, ਜਾਂ ਜਦੋਂ ਈਵਨ ਮੈਂ ਇਸ ਨੂੰ ਅਕਸਰ ਕੋਟ ਕਰਦਾ ਨੈਪੋਲੀਅਨ ਬੋਨਾਪਾਰਟ ਨੂੰ ਕਿ ਕੰਟਰੀ ਆਫ ਸ਼ਾਪਕੀਪਰਸ, ਕਿ ਇਹ ਬਾਣੀਆਂ ਦਾ ਮੁਲਕ, ਇਹ ਹਰ ਚੀਜ਼ ਨੂੰ ਹੀ ਟ੍ਰੇਡ ਇਨ ਕਰ ਸਕਦੇ ਨੇ। ਜਦੋਂ ਅਸੀਂ ਬਣੀਆਂ ਕਹਿੰਦੇ ਹਾਂ, ਕਿਸੇ ਜ਼ਾਤ ਲਈ ਕੋਈ ਨਫ਼ਰਤ ਸੂਚਕ ਲਫ਼ਜ਼ ਨਹੀਂ ਹੈ। ਇਹ ਇਹੀ ਹੈ ਜਿਹਦੇ ਥੱਲੇ ਜਿਹਦਾ ਇਸ਼ਟ ਜਾਂ ਜਿਹਦਾ ਰੱਬ ਪੈਸਾ ਹੁੰਦਾ, ਉਹ ਪੈਸੇ ਲਈ ਕੁਛ ਵੀ ਕਰ ਸਕਦਾ। ਸੋ ਇਹੀ ਬਣੀਆਂ, ਇਹਨੂੰ ਹੀ ਗੁਰਬਾਣੀ ਦੇ ਵਿੱਚ ਕਿਰਾੜ ਵੀ ਕਿਹਾ, ਜਦੋਂ ਇਹ ਹੈ ਕਿ ਭਾਈ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ, ਕਿ ਇਹ ਜਿਹੜੀ ਕਿਰਾੜ ਬਿਰਤੀ ਹੈ, ਧਨ ਦੇ ਨਾਲ ਜੁੜਿਆ ਹੋਇਆ ਜਾਂ ਆਪਣੇ ਮੁਫਾਦ ਦੇ ਲਈ ਤੁਸੀਂ ਸਿਧਾਂਤ ਨੂੰ ਵੀ ਕੁਰਬਾਨ ਕਰਦੇ ਹੋ। ਸੋ ਬ੍ਰਿਟਿਸ਼ਰਸ ਨੇ, ਅਸੀਂ ਜੋ ਕੁਛ ਸਿੱਖ ਇਤਿਹਾਸ ਦਾ ਵਾਕਿਆ 1809 ਦੀ ਅੰਮ੍ਰਿਤਸਰ ਦੀ ਸੰਧੀ ਤੋਂ ਲੈ ਕੇ 1846 ਦੇ ਵਿੱਚ ਫਿਰ ਦੁਬਾਰਾ ਅੰਮ੍ਰਿਤਸਰ ਦੀ ਸੰਧੀ, ਭਾਰੋਵਾਲ ਦੀ ਸੰਧੀ, ਜਿਹੜੀ ਐਂਗਲੋ ਸਿੱਖ ਵਾਰ ਵੇਲੇ ਕਿਵੇਂ ਇਹਨਾਂ ਨੇ ਡੋਗਰਿਆਂ ਨੂੰ ਪੱਟਿਆ, ਔਰ ਫਿਰ ਦੁਖੀਏ ਮਾਂ ਪੁੱਤ ਦੀ ਕਹਾਣੀ ਦਲੀਪ ਸਿੰਘ ਨਾਲ ਕੀ ਕੀਤਾ, ਜਿੰਦਾ ਨਾਲ ਕੀ ਕੀਤਾ, ਔਰ ਫਿਰ ਇਸ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਦਾ ਜੋ ਵੀ ਰੋਲ ਕਿਸ ਕਿਸਮ ਦਾ ਰਿਹਾ। ਮੈਂ ਅੱਜ ਹੀ ਕੈਲੀਫੋਰਨੀਆ ਤੋਂ ਇੱਕ ਐਕਟਿਵਿਸਟ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਜੀ ਵੈਸੇ ਪੰਜਾਬੀ ਫੋਕਲੋਰ 'ਚ ਜਦੋਂ ਇਹ ਕਿਹਾ ਜਾਂਦਾ ਨਾ ਕਿ ਵੀ ਬਿੱਲੇ ਬੜੇ ਖਤਰਨਾਕ ਹੁੰਦੇ ਨੇ, ਬਿੱਲਿਆਂ ਤੋਂ ਬਚੋ, ਮੈਂ ਕਿਹਾ ਜਿਹੜੇ ਵਿਚਾਰੇ ਸਾਡੇ ਕੋਈ ਬਿੱਲੀਆਂ ਅੱਖਾਂ ਵਾਲੇ ਨੇ ਉਹ ਤਾਂ ਉਹੀ ਰਗੜੇ ਜਾਂਦੇ ਨੇ ਵਿੱਚ ਇਸ ਫਰੇਜ਼ ਦੇ। ਮੈਂ ਕਿਹਾ ਇਹ ਲਫ਼ਜ਼ ਜੇ ਤੁਸੀਂ ਦੇਖੋ ਤੇ ਗੋਰਿਆਂ ਲਈ ਲਫ਼ਜ਼ ਜਿਹੜਾ ਹੈ ਗੋਰਾ ਤਾਂ ਸਕਿਨ ਕਲਰ ਤੋਂ ਹੀ ਸੀ, ਪਰ ਫਰੰਗੀ
ਔਰ ਬਿੱਲੇ, ਉਹਨਾਂ ਨੂੰ ਬਿੱਲੇ ਕਿਹਾ ਹੀ ਗੋਰਿਆਂ ਨੂੰ ਜਾਂਦਾ ਸੀ ਕਿ ਬਈ ਇਹਨਾਂ ਤੋਂ ਬਚੋ, ਖਤਰਨਾਕ, ਕਿਉਂਕਿ ਆਮ ਸਿੱਖਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਅਹਿਸਾਸ ਸੀ ਕਿ ਇਹ ਬਿੱਲੇ ਧੋਖੇਬਾਜ਼ ਨੇ ਔਰ ਉਹਦੇ 'ਚ ਵਿਚਾਰੇ ਆਪਣੇ ਵੀ ਰਗੜੇ ਗਏ ਜਿਹੜੇ ਮਾੜੇ ਮੋਟੇ ਨੇ, ਪਰ ਇਹ ਇਹਨਾਂ ਦੇ ਨਾਲ ਹੀ ਜੁੜਿਆ ਹੋਇਆ ਸੀ। ਸੋ ਮੈਂ ਕਿਹਾ ਵੀ ਇਹਨਾਂ ਦੇ ਨਾਲ ਤਾਂ ਇਹ ਧੋਖੇਬਾਜ਼ਾਂ ਦੀ ਜਿਹੜੀ ਹੈ ਲਾਈਨ ਹੀ ਹੈ, ਕਿਉਂਕਿ ਇਹ ਬੇਸਿਕਲੀ ਇਹਨਾਂ ਨੇ ਜਿੰਨੀਆਂ ਸੰਧੀਆਂ ਕੀਤੀਆਂ, ਇਹ ਸੰਧੀਆਂ ਜਾਂ ਸਮਝੌਤੇ ਕਰਦੇ ਹੀ ਇਸ ਲਈ ਸੀ ਕਿ ਇਹਨਾਂ ਨੇ ਤੋੜਨੇ ਨੇ। ਔਰ ਉਹਦੇ 'ਚ ਕਿਉਂਕਿ ਅਸੀਂ ਆਪਣੇ ਕੰਟੈਕਸਟ ਗੱਲ ਕਰਦੇ ਹਾਂ ਸਿੱਖਾਂ ਦੇ, ਇਹਨਾਂ ਨੇ ਦੁਨੀਆ ਦੇ ਹਰ ਖਿੱਤੇ 'ਚ ਇਵੇਂ ਕੀਤਾ, ਜਿੱਥੇ ਜਿੱਥੇ ਵੀ ਇਹਨਾਂ ਨੇ ਕੀਤਾ, ਕਿਸ ਕਿਸਮ ਦੀਆਂ ਬੇਈਮਾਨੀਆਂ, ਧੋਖਾਧੜੀਆਂ ਔਰ ਲੁੱਟ ਖਸੁੱਟ ਕਰਕੇ। ਉਹ ਜਦੋਂ ਡੇਵਿਡ ਕੈਮਰੋਨ ਇੰਡੀਆ ਦੇ ਦੌਰੇ 'ਤੇ ਸੀ ਤਾਂ ਉਹਨੂੰ ਪੁੱਛਿਆ ਗਿਆ ਜੀ ਕੋਹਿਨੂਰ ਹੀਰਾ ਕਦੋਂ ਵਾਪਸ ਕਰੋਗੇ, ਕਹਿੰਦਾ ਜੀ ਜੇ ਅਸੀਂ ਇਹੀ ਆ ਗਏ ਵਾਪਸ ਕਰਨ ਤੇ ਤਾਂ ਸਾਡਾ ਮਿਊਜ਼ੀਅਮ ਹੀ ਖਾਲੀ ਹੋ ਜਾਏਗਾ ਸਾਰੇ। ਮਤਲਬ ਇਹ ਹੈ ਵੀ ਜੋ ਕੁਝ ਵੀ ਉੱਥੇ ਲਿਆਂਦਾ ਲੁੱਟ ਕੇ ਹੀ ਲਿਆਂਦਾ ਹੋਇਆ, ਕੋਈ ਇਧਰੋਂ ਲਿਆਂਦਾ ਕੋਈ ਉਧਰੋਂ ਲਿਆਂਦਾ, ਇਹ ਸਾਰੇ ਦੇ ਥੱਲੇ। ਹੁਣ ਜਿਹੜਾ ਸਬੂਤ ਸਾਹਮਣੇ ਆਇਆ ਅਦਾਲਤ ਔਰ ਇੱਕ ਹਿਊਮਨ ਰਾਈਟਸ ਔਰ ਲਾਇਰ ਫਰਮ ਨੇ ਇਸ ਨੂੰ ਰਿਵੀਲ ਕੀਤਾ ਕਿ ਕਿਵੇਂ ਜੱਗੀ ਜੌਲ, ਸਿੱਖ ਨੌਜਵਾਨ, ਬ੍ਰਿਟਿਸ਼ ਸਿਟੀਜ਼ਨ, ਸਕਾਟਲੈਂਡ ਦਾ ਰਹਿਣ ਵਾਲਾ, ਉਸ ਨੂੰ ਇੰਡੀਅਨ ਪੁਲਿਸ ਦੇ ਕੋਲ ਫੜਵਾਇਆ ਹੀ MI6 ਨੇ ਟਿਪ ਆਫ ਦਿੱਤੀ ਔਰ ਜ਼ਾਹਰ ਹੈ ਉਸ ਤੋਂ ਬਾਅਦ ਕਿਸ ਟਾਰਚਰ 'ਚੋਂ ਗੁਜ਼ਰਿਆ। 5 ਸਾਲ ਤੋਂ ਜ਼ਿਆਦਾ ਪੀਰੀਅਡ ਹੋ ਗਿਆ ਕਿ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ, ਹੁਣ ਤੱਕ ਮੁਕੱਦਮਾ ਵੀ ਨਹੀਂ ਚਲਾਇਆ ਔਰ ਚਾਰਜ ਸ਼ੀਟ ਹਾਲਾਂਕਿ ਉਹਨੂੰ 11 ਕੇਸਾਂ 'ਚ ਫਸਾਇਆ ਹੋਇਆ ਹੈ। ਔਰ ਹੁਣ ਜਦੋਂ ਇਹਦਾ ਪ੍ਰੈਸ਼ਰ ਬਣਿਆ ਤਾਂ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਉਹਦੀ ਪੇਸ਼ੀ ਸੀ ਤੇ ਸਪਟੈਂਬਰ 24 ਪਾਤੀ ਅਦਾਲਤ ਨੇ। ਉਹਨਾਂ ਨੇ ਕਿਹਾ ਉਹਨਾਂ ਕਿਉਂਕਿ ਉਹਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੋੜਿਆ ਹੋਇਆ ਔਰ ਇਹ ਜਿਹੜੇ ਨੇ NIA ਸਪੈਸ਼ਲ ਕੋਰਟ ਨੂੰ ਪ੍ਰੋਸੀਕਿਊਸ਼ਨ ਨੇ ਕਿਹਾ ਕਿ ਜੀ ਸਾਨੂੰ ਹੋਰ ਵਕਤ ਦਿਓ ਔਰ 24 ਸਤੰਬਰ ਦੇ ਉੱਤੇ ਉਹਨੂੰ ਪਾ ਦਿੱਤੇ। ਪਰ ਇਸ ਪੀਰੀਅਡ 'ਚ ਆਪਣੇ ਵਕੀਲਾਂ ਨੂੰ, ਕਿਉਂਕਿ UK ਦੇ ਵਿੱਚ ਜਿੱਥੇ ਕਿੰਗ ਚਾਰਲਸ ਨਵਾਂ ਰਾਜਾ ਬਣਿਆ ਉੱਥੇ ਬੋਰਿਸ ਜੌਨਸਨ ਉਹਦੀ ਥਾਂ ਤੇ ਮਿਸ ਟਰਸ ਪ੍ਰਾਈਮ ਮਿਨਿਸਟਰ ਬਣੀ ਔਰ ਮਿਸ ਟਰਸ ਦੇ ਨਾਂ ਇੱਕ ਚਿੱਠੀ ਜੱਗੀ ਜੌਲ ਨੇ ਆਪਣੇ ਵਕੀਲਾਂ ਰਾਹੀਂ ਦਿੱਤੀ ਔਰ ਇਹ ਉਹਨਾਂ ਦੀ ਮੇਨ ਖਬਰ ਹੀ ਇਹ ਹੈ, ਬ੍ਰਿਟਿਸ਼ ਸਿੱਖ ਹੈਲਡ ਇਨ ਤਿਹਾੜ ਫਾਰ ਪੰਜਾਬ ਇੰਸਰਜੈਂਸੀ ਰਾਈਟਸ ਟੂ PM ਟਰਸ ਫਾਰ ਹਿਜ਼ ਰਿਲੀਜ਼। ਉਹਨੇ ਚਿੱਠੀ ਲਿਖੀ ਪਰ ਜਿਹੜੀ ਉਹਦੇ 'ਚ ਉਹਨੇ ਬੜੀ ਗੱਲ ਕਹੀ ਢੁਕਵੀਂ ਇਸ ਕਰਾੜ ਬਿਰਤੀ ਬਿੱਲਿਆਂ ਦੇ ਲਈ। ਉਹਨੇ ਇਹ ਕਿਹਾ ਕਿ ਹੀ ਰੀਸੈਂਟਲੀ handed a handwritten note to his lawyers in a Delhi court addressed to Truss, ਜਿਹੜੀ ਨਵੀਂ ਪ੍ਰਾਈਮ ਮਿਨਿਸਟਰ ਹੈ ਔਰ ਉਹਦੇ 'ਚ ਕੋਟ ਅਨਕੋਟ ਹੈ, I hope you will show more guts than your predecessors when it comes to addressing the issue of UK citizens languishing in Indian jails for years without trial। ਹੁਣ ਉਹ ਸਿੱਖਾਂ ਦੀ ਆਦਤ ਹੁੰਦੀ ਹੈ ਕਿ ਵੀ ਉਹ ਆਪਣਾ ਤਾਂ ਜੋ ਹੁੰਦਾ ਹੈ ਉਹ ਭਾਵੇਂ ਭੁੱਲ ਵੀ ਜਾਣ, ਦੂਜੇ ਦੀ ਕਿਸੇ ਦੀ ਦੇਖਣ ਦਾ ਉਹਦਾ ਪਹਿਲਾਂ ਵਕਾਲਤ ਸ਼ੁਰੂ ਕਰ ਦਿੰਦੇ ਨੇ। ਹੁਣ ਕ੍ਰਿਸਚੀਅਨ ਮਾਈਕਲ ਨਾਂ ਦਾ ਬੰਦਾ ਵੀ ਤਿਹਾੜ ਜੇਲ੍ਹ ਦੇ ਵਿੱਚ ਹੈ ਔਰ ਉਸ ਨੂੰ ਉਹਨਾਂ ਨੇ ਇੱਕ ਕੇਸ ਜਿਹਦਾ ਕਾਫੀ ਆਗਸਟਾ ਵੈਸਟਲੈਂਡ ਹੈਲੀਕਾਪਟਰ ਸਕੈਮ ਉਸ ਨੂੰ ਕਿਹਾ ਜਾਂਦਾ ਸਕੈਮ ਸੀ ਵੱਡਾ, ਉਹਦੇ ਥੱਲੇ ਤਿਹਾੜ ਜੇਲ੍ਹ 'ਚ। ਹੁਣ ਉਹ ਜਿੱਥੇ ਆਪਣੀ ਆਜ਼ਾਦੀ ਦੀ ਗੱਲ ਕਰ ਰਿਹਾ ਨਾਲ ਦੀ ਨਾਲ ਉਹਨੇ ਉਹਦਾ ਵੀ ਕ੍ਰਿਸਚੀਅਨ ਮਾਈਕਲ ਦਾ ਵੀ ਜ਼ਿਕਰ ਕੀਤਾ ਔਰ ਉਹਨੇ ਇਹ ਕਿਹਾ ਕਿ ਹੀ ਹੋਪਡ that when Miss Truss visits India to finalize a trade deal, ਕੋਈ ਨਾ ਕੋਈ ਉਹਦੀ ਵਿਜ਼ਿਟ ਡਿਊ ਹੋਏਗੀ ਜਿਹਦਾ ਮੈਨੂੰ ਨਹੀਂ ਪਤਾ ਹੈ, ਟ੍ਰੇਡ ਡੀਲ, she won't overlook the fact that 2 UK citizens, myself and Christian Michael, are being held in Tihar jail in separate but highly politically motivated cases। ਹੁਣ ਇਹ ਜੱਗੀ ਜੌਲ ਇਹਨੂੰ ਕਲੀਅਰ ਕਰਦਾ ਹੈ ਕਿ ਭਾਈ ਇਹ ਪੋਲੀਟੀਕਲ ਮੋਟੀਵੇਸ਼ਨ ਹੈ ਇੰਡੀਅਨ ਸਿਸਟਮ ਦੀ। ਉਹਨਾਂ ਨੇ ਆਗਸਟਾ ਵੈਸਟਲੈਂਡ ਹੈਲੀਕਾਪਟਰ ਦੇ ਵਿੱਚ ਵੀ ਜਿਹੜਾ ਉਹਨੂੰ ਧੁਰਿਆ ਹੋਇਆ ਤੇ ਮੈਨੂੰ ਸਿੱਖ ਆਜ਼ਾਦੀ ਦਾ ਜਿਹੜੀ ਤਹਿਰੀਕ ਹੈ ਉਹਦੇ ਨਾਲ ਜੋੜ ਕੇ ਜਿਹੜਾ ਅੰਦਰ ਰੱਖਿਆ ਹੋਇਆ ਵੀ ਜਦੋਂ ਇਹ ਮਾਈ ਆਏਗੀ ਸਾਡੀ ਪ੍ਰਾਈਮ ਮਿਨਿਸਟਰ, ਕਿਉਂਕਿ ਉਹ ਬ੍ਰਿਟਿਸ਼ ਸਿਟੀਜ਼ਨ ਨੇ, ਕਿ ਉਹ ਇਹ ਸਾਨੂੰ ਨਾ ਭੁੱਲੇ। ਇਟ ਇਜ਼ ਮਾਈ ਹੋਪ that our freedom will not be traded in return for increased trade with India। ਹੁਣ ਇਹ ਹੈ ਕਿ ਭਾਈ ਕਿਤੇ ਭਾਰਤ ਨਾਲ ਵਪਾਰ ਵਧਾਉਣ ਦੀ ਸੌਦੇਬਾਜ਼ੀ ਦੇ ਵਿੱਚ ਸਾਡਾ ਵੀ ਨਾ ਅੱਗੋਂ ਸੌਦਾ ਕਰ ਦਿਓ। 5 ਸਾਲ ਤੋਂ ਤਾਂ ਸੌਦਾ ਹੀ ਹੋਇਆ। ਜੇ MI6 ਨੇ ਫੜਵਾਇਆ ਤਾਂ ਐਡਵਾਂਟੇਜ ਤਾਂ ਉਹਨਾਂ ਨੇ ਲਈ
ਔਰ ਇਹ ਵੀ ਜਦੋਂ ਹੁਣ ਕਿਉਂਕਿ ਅਦਾਲਤ ਦੇ ਕੋਲ ਕੇਸ ਹੈ ਇਹ ਸਾਰਾ, ਜਦੋਂ ਸਬੂਤ ਸਾਹਮਣੇ ਆਣਗੇ, ਹਾਲਾਂ ਫੋਰਨ ਸੈਕਟਰੀ ਜਿਹੜੀ ਹੈ ਬ੍ਰਿਟਿਸ਼ ਦੇ ਉਹਨੇ ਜਵਾਬ ਦਿੱਤਾ ਹੈ ਜੀ, ਬੜਾ ਸੈਂਸਿਟਿਵ, ਉਹਨੂੰ ਪੁੱਛਿਆ ਗਿਆ ਵੀ ਦੱਸੋ ਤੁਸੀਂ ਇਹ ਆਈ ਹੈ ਗੱਲ ਸਾਹਮਣੇ ਵੀ ਤੁਸੀਂ ਟਿਪ ਆਫ ਦਿੱਤਾ ਉਹਨਾਂ ਨੂੰ, ਸੋ ਇਹਦੇ 'ਚ ਸ਼ਾਇਦ ਉਹਨੂੰ ਕਲਾਸੀਫਾਈ ਕਰਕੇ ਤੋਂ ਦੁਬਾਰਾ ਨਾ ਹੀ ਕੁਝ ਨਿਕਲਣ ਦੇਣ। ਔਰ ਇਹ ਜਿਹੜੀ ਹੈ ਲੇਕਿਨ ਇਹਨੇ ਜੱਗੀ ਜੌਹਲ ਨੇ ਘੱਟੋ ਘੱਟ ਆਪਣੀ ਸਿੱਖੀ ਗੈਰਤ ਦਿਖਾਉਂਦੇ ਆ ਇੱਕ ਲਾਈਨ ਦੇ ਵਿੱਚ ਗੱਲ ਕਹਿ ਦਿੱਤੀ ਕਿ ਭਾਈ ਹੁਣ ਤੁਸੀਂ ਤਾਂ ਹਰ ਚੀਜ਼ ਦਾ ਉਹ ਜਿਵੇਂ ਜਿਹੜੇ ਲੋਕ ਇਸ ਕਿਸਮ ਦੀ ਸੌਦੇਬਾਜ਼ੀ ਕਰਦੇ ਨੇ ਉਹਨਾਂ ਬਾਰੇ ਹੈ ਤਾਂ ਥੋੜ੍ਹਾ ਜਿਹਾ ਵਲਗਰ ਤਾਂ ਨਹੀਂ ਹੈ ਲਫ਼ਜ਼, ਥੋੜ੍ਹਾ ਸਿੱਧਾ ਜਿਹਾ ਹੁੰਦਾ, ਕਿਸੇ ਬਾਰੇ ਕਿਹਾ ਜਾਂਦਾ ਕਿ ਜੀ ਉਹਦਾ ਕੀ, ਉਹ ਕਹਿੰਦੇ ਉਹ ਤਾਂ ਆਪਣੀ ਮਾਂ ਵੀ ਵੇਚ ਸਕਦਾ। ਸੋ ਮਤਲਬ ਬ੍ਰਿਟਿਸ਼ਰਸ ਦਾ ਹੁਣ ਆਹ ਜਿਹੜਾ ਵਰਤਾਰਾ ਹੈ ਜੱਗੀ ਜੌਹਲ ਨੂੰ ਫੜਾ ਦੇਣਾ ਉਹਨਾਂ ਦੇ ਕੋਲ, ਜਦੋਂ ਕਿ ਉਹ ਵਿਚਾਰਾ ਵਿਆਹ ਕਰਵਾਉਣ ਗਿਆ ਹੈ, ਬ੍ਰਿਟਿਸ਼ ਸਿਟੀਜ਼ਨ ਹੈ, ਔਰ ਇਹ ਜਾਣਦਿਆਂ ਹੋਇਆ ਵੀ ਕਿ ਹਰ ਕੋਈ ਜਿਹੜਾ ਉੱਥੇ ਫੜਿਆ ਜਾਂਦਾ ਉਹ ਟਾਰਚਰ ਕੀਤਾ ਜਾਂਦਾ ਹੈ। ਸੋ ਇਸ ਤੋਂ ਵੱਧ ਕੇ ਔਰ ਇਹਦੇ 'ਚੋਂ ਚੱਕਿਆ ਤੇ ਮਫਾਦ ਹੀ ਹੈ। ਵਪਾਰਕ ਨੇ ਕਿਹਾ ਜੀ ਹੁਣ ਤਾਂ ਆਹ 2 ਸਿਟੀਜ਼ਨ ਤੁਹਾਡੇ ਇੱਥੇ ਫਸੇ ਹੋਏ ਨੇ ਹਾਈਲੀ ਪੋਲੀਟੀਕਲੀ ਮੋਟੀਵੇਟਡ ਕੇਸਿਸ ਦੇ ਵਿੱਚ, ਤੇ ਹੁਣ ਅੱਗੋਂ ਸਾਡਾ ਸੌਦਾ ਨਾ ਕਰਿਓ। ਹੁਣ ਇਹ ਦੇਖਾਂਗੇ ਵੀ ਕਿਵੇਂ ਹੈ। ਹਾਲਾਂਕਿ ਸਾਡੇ ਨੋਟਿਸ 'ਚ ਆਇਆ ਕਿ ਅਮਰੀਕਾ 'ਚ ਨਿਊਯਾਰਕ, DC, ਹਿਊਸਟਨ, ਬ੍ਰਿਟਿਸ਼ ਕੌਂਸੂਲੇਟਸ ਦੇ ਬਾਹਰ ਆਉਣ ਵਾਲੇ ਦਿਨਾਂ 'ਚ ਪ੍ਰੋਟੈਸਟ ਕੀਤੇ ਜਾ ਰਹੇ ਨੇ ਜੱਗੀ ਜੌਹਲ ਦੇ ਮੁੱਦੇ ਨੂੰ ਲੈ ਕੇ ਕਿ ਭਾਈ ਇਹ ਜਿਹੜੀ ਤੁਹਾਡੀ ਏਜੰਸੀਆਂ ਨੇ ਕਰਤੂਤ ਕੀਤੀ ਹੈ। ਪਰ ਮੈਂ ਸਮਝਦਾ ਵੀ ਜੱਗੀ ਜੌਹਲ ਨੇ ਜਿਹੜਾ ਇੱਕ ਠੀਕ ਜਿਹੜਾ ਉਹ ਜੁਮਲਾ ਕਿਹਾ ਇਹਨਾਂ ਬਾਰੇ ਕਿ ਭਾਈ ਤੁਸੀਂ ਤਾਂ ਕੋਈ ਵੀ ਚੀਜ਼ ਜਿਹੜੀ ਹੈ ਉਸ ਨੂੰ ਆਪਣੀ ਮਾਂ ਨੂੰ ਵੀ ਵੇਚ ਸਕਦੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।